ਬਿਸਮਿल्लाह-रहमान-रहीम ਤੇ अस्सलाम वालेकुम। 21 ਫਰਵਰੀ ਪਾਕਿਸਤਾਨ ਦੇ ਵਿੱਚ ਜੁਮੇ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਅੱਜ ਦੀ ਪਹਿਲੀ ਖਬਰ ਜੇ ਤੇ ਅਸੀਂ ਚਾਨਣ ਪਾਉਣਾ ਹੈ, ਉਹ ਖਬਰ ਜਨਾਬੇ ਵਾਲੀ ਤੁਹਾਡੇ ਸਾਹਮਣੇ ਰੱਖਦੇ ਹਾਂ DGISPR ਸਾਹਿਬ ਦਾ ਦੌਰਾ IBA ਕਰਾਚੀ ਦਾ। ਹਾਂਜੀ, ਅੱਛਾ, ਇਹ ਖਬਰ ਅੱਜ ਫਿਰ ਆਈ ਕਿ DGISPR ਸਾਹਿਬ IBA ਕਰਾਚੀ ਗਏ ਤੇ ਉੱਥੇ ਉਹਨਾਂ ਸਟੂਡੈਂਟਾਂ ਨਾਲ ਗੱਲਬਾਤ ਕੀਤੀ। ਹੁਣ ਇਹ ਪਤਾ ਨਹੀਂ ਖਬਰ ਪੁਰਾਣੀ ਦੋਰੇ ਛੱਡੀ ਹੈ ਜਾਂ ਨਵੀਂ ਛੱਡੀ ਹੈ। ਬਹਰਹਾਲ ਉਹਦੇ ਵਿੱਚ ਜਿਹੜੀ ਵੀਡੀਓ ਹੈ ਉਹਨੂੰ ਜਦੋਂ ਅਸੀਂ ਉੱਤੇ ਚਾਨਣ ਪਾਇਆ ਤੇ ਧਿਆਨ ਨਾਲ ਵੇਖਿਆ ਤੇ ਸਾਨੂੰ ਇਹੀ ਮਹਿਸੂਸ ਹੋਇਆ ਕਿ ਇਹ ਤਾਂ ਪੁਰਾਣੀ ਖਬਰ ਹੀ ਨਵੀਂ ਬੋਤਲ 'ਚ ਪਾ ਕੇ ਛੱਡ ਦਿੱਤੀ ਹੈ। ਹੁਣ ਲੱਗਦਾ ਇੱਥੋਂ ਇਹ ਹੈ ਵੀ DG ਸਾਹਿਬ ਦੇ ਉੱਤੇ ਉੱਤੋਂ ਬੜਾ ਪ੍ਰੈਸ਼ਰ ਹੈ ਵੀ ਪਬਲਿਕ ਦੇ ਨਾਲ ਇੰਗੇਜ ਕਰੋ, ਤੇ ਅੱਗੋਂ ਪਬਲਿਕ ਦਾ ਪ੍ਰੈਸ਼ਰ ਜਿਹੜਾ ਉਹ ਤੁਹਾਨੂੰ ਪਤਾ ਹੀ ਹੈ, ਪਬਲਿਕ ਇੰਗੇਜ ਨਹੀਂ ਹੋਣਾ ਚਾਹੁੰਦੀ। ਤੇ ਮੇਰਾ ਖਿਆਲ ਉਹਨਾਂ ਆਖਿਆ ਵੀ ਫਿਰ ਪੁਰਾਣੀਆਂ ਫਿਲਮਾਂ ਹੀ ਨਵੀਆਂ ਕਰਕੇ ਚਲਾ ਦਿਓ। ਹਾਂ, ਉਹਦੇ ਉੱਤੇ ਜਿਹੜੇ ਨਗਮੇ ਸ਼ਗਮੇ ਜਿਹੜੇ ਤਰਾਨੇ ਸ਼ਰਾਨੇ ਨੇ ਉਹਨਾਂ ਨੇ ਬਦਲ ਦਿੱਤੇ ਹੋਣੇ ਨੇ। DG ਸਾਹਿਬ ਵੀ ਤੁਹਾਨੂੰ ਪਤਾ ਸ਼ੈਤਾਨ ਨੇ ਬੜੇ, ਉਹਨਾਂ ਤਰਾਨੇ ਸ਼ਰਾਨੇ ਬਦਲ ਦਿੱਤੇ ਹੋਣੇ ਨੇ। ਤੇ ਉਹ ਫਿਲਮ ਜਿਹੜੀ ਆਈ ਹੈ, ਮਤਲਬ ਕਿ ਉਹ ਜਿਹੜੀ ਵੀਡੀਓ ਆਈ ਹੈ, ਉਹ ਦੋਹਰੇ ਗੁੰਗੀ ਹੈ। ਉਹਦੇ ਵਿੱਚ ਕੋਈ ਸਵਾਲ ਜਵਾਬ ਨਹੀਂ ਹੈ, ਮਤਲਬ ਕੋਈ ਸਟੂਡੈਂਟਾਂ ਦੇ ਸਵਾਲ ਨਹੀਂ ਹੈ। ਬਸ ਆਖਰ 'ਤੇ ਤਾੜੀਆਂ ਵੱਜਦੀਆਂ ਨੇ ਤੇ DG ਸਾਹਿਬ ਨਜ਼ਰ ਆਉਂਦੇ ਨੇ। ਤੇ ਵੈਸੇ ਕਰਨ ਵੀ ਹੁਣ ਕੀ, ਤੁਹਾਨੂੰ ਪਤਾ ਹੀ ਹੈ ਕਿ ਆਰਮੀ ਚੀਫ ਸਾਹਿਬ ਦੇ ਜਿਹੜੇ ਪਿਛਲੇ ਦਿਨੋਂ ਵੀਡੀਓ ਛੱਡੀ ਸੀ ਉਹਦੇ ਵਿੱਚ ਥੋੜ੍ਹੀ ਜਿਹੀ ਆਵਾਜ਼ ਵੀ ਛੱਡੀ ਸੀ। ਤੇ ਉਸ ਤੋਂ ਬਾਅਦ ਉਸ ਆਵਾਜ਼ ਤੋਂ ਬਾਅਦ ਜੋ ਕੁਝ ਸੋਸ਼ਲ ਮੀਡੀਆ 'ਤੇ ਹੋਇਆ ਉਹ ਮੇਰਾ ਖਿਆਲ ਮੈਨੂੰ ਦੱਸਣ ਦੀ ਉਸ ਦੀ ਕੋਈ ਲੋੜ ਤਾਂ ਨਹੀਂ। ਉਹ ਤੁਸੀਂ ਆਪੇ ਹੀ ਵੇਖ ਲਿਆ ਵੀ ਜਿਹੋ ਜੀ ਉੱਤੇ ਫੀਡਬੈਕ ਆਵਾਮ ਨੇ ਦੇ ਛੱਡੀ ਹੈ ਤੇ ਜਿਹੋ ਜੀ ਤਨਕੀਦ ਕਰ ਛੱਡੀ ਹੈ, ਉਸ ਤੋਂ ਬਾਅਦ ਤੇ ਹੋਰ ਕੋਈ ਚਾਰਾ ਰਹਿ ਨਹੀਂ ਗਿਆ। ਅੱਛਾ ਜੀ, ਆਰਮੀ ਚੀਫ ਦੀ ਗੱਲ ਤੋਂ DGISPR ਸਾਹਿਬ ਦੀ ਜੇ ਗੱਲ ਮੁੱਕੀ ਨਹੀਂ, ਉਹਨਾਂ ਲਮਜ਼ ਵੀ ਜਾਣਾ, ਉੱਤੇ ਵੀ ਗੱਲ ਕਰਾਂਗੇ। ਲੇਕਿਨ ਜਿਹੜੀ ਆਰਮੀ ਚੀਫ ਸਾਹਿਬ ਨਾਲ ਰਿਲੇਟਡ, ਉਹ ਤੁਹਾਨੂੰ ਪਤਾ ਹੀ ਹੈ ਕਿ ਕੱਲ੍ਹ ਬਰਤਾਨੀਆ ਦੇ ਸ਼ਹਿਰ ਲੰਦਨ ਦੇ ਵਿੱਚ ਜਿਹੜਾ ਪਾਕਿਸਤਾਨੀ ਸਫਾਰਤਖਾਨਾ ਹੈ ਉਹਦੇ ਸਾਹਮਣੇ ਪਾਕਿਸਤਾਨੀਆਂ ਨੇ ਇਹਤਜਾਜ ਕੀਤਾ। ਇਹਤਜਾਜ ਦੀ ਵਜ੍ਹਾ ਇਸ ਵਾਰੀ ਬੜੀ ਡਿਫਰੈਂਟ ਸੀ। ਇਸ ਵਾਰੀ ਇਹਤਜਾਜ ਦੀ ਵਜ੍ਹਾ ਆਰਮੀ ਚੀਫ ਜਨਰਲ ਆਸਿਮ ਮੁਨੀਰ, ਜੀ ਹਾਂ, ਜਨਾਬ ਆਸਿਮ ਮੁਨੀਰ ਸਾਹਿਬ ਇਸ ਵੇਲੇ ਬਰਤਾਨੀਆ ਦੇ ਦੌਰੇ 'ਤੇ ਨੇ ਤੇ ਪਾਕਿਸਤਾਨੀਆਂ ਨੂੰ ਪਤਾ ਲੱਗ ਗਿਆ ਤੇ 24 ਘੰਟਿਆਂ ਦੇ ਵਿੱਚ PTI ਵਾਲਿਆਂ ਨੇ ਤੇ ਸਿਵਲ ਸੁਸਾਇਟੀ ਵਾਲਿਆਂ ਨੇ ਉੱਥੇ ਜਿਹੜਾ ਉਹ ਚੰਗਾ ਤਗੜਾ ਇਹਤਜਾਜ ਕੀਤਾ। ਹੁਣ ਜਿਹੜੇ ਆਰਮੀ ਚੀਫ ਨੇ ਉਹ ਉੱਥੇ ਅਪੜੇ ਨੇ। ਇਹ ਜਿਹੜੀ ਮੁਲਾਕਾਤ ਹੈ ਉਹਨਾਂ ਦੀ, ਇਹ ਫੌਜੀ ਨਵੀਅਤ ਦੀ ਏਡੀ ਕੋਈ ਨਹੀਂ ਹੈ। ਇਹ ਮੁਲਾਕਾਤ ਇਹੋ ਜਿਹੀ ਹੈ ਕਿ ਜਿਹਦੇ 'ਚ ਬਰਤਾਨੀਆ ਵਾਲਿਆਂ ਨੇ ਉਹਨਾਂ ਨੂੰ ਥਾਪੀ ਦੇਣੀ ਹੈ ਵੀ ਅਸੀਂ ਤੁਹਾਡੇ ਮਗਰ ਹੈ। ਇਹ ਮੁਲਾਕਾਤ ਤਸਵੀਰਾਂ ਖਿਚਵਾਉਣ ਵਾਸਤੇ ਹੀ ਹੈ ਕਿ ਇਹ ਦੱਸੇ, ਬਰਤਾਨੀਆ ਸਰਕਾਰ ਇਹ ਦੱਸੇਗੀ ਕਿ ਜਨਾਬ ਅਸੀਂ ਤੁਹਾਡੇ ਨਾਲ ਖੜੇ ਹਾਂ, ਤੁਸੀਂ ਘਬਰਾਉਣਾ ਨਹੀਂ, ਮਤਲਬ ਕਿ ਅਸੀਂ ਪਿੱਛੇ ਖਲੋਤੇ ਹਾਂ ਤੁਹਾਡੇ। ਉਹ ਯਾਦ ਹੈ ਨਾ ਤੁਹਾਨੂੰ, ਉਸਮਾ ਬੁਖਾਰੀ ਸਾਹਿਬਾ ਨੇ ਕਿਹਾ ਸੀ ਵੀ ਹਾਫਿਜ਼ ਜੀ ਤੁੰਨ ਕੇ ਰੱਖੋ। ਇਹ ਉਹੋ ਜਿਹਾ ਹੀ ਕੰਮ ਹੈ ਕੋਈ। ਬਹਰਹਾਲ ਉਹ ਉੱਥੇ ਗਏ ਨੇ, ਪਬਲਿਕ ਨੂੰ ਲੱਗ ਗਿਆ ਪਤਾ ਤੇ ਪਬਲਿਕ ਨੇ ਕੀਤੀ ਉੱਥੇ ਬੜਾ ਵੱਡਾ ਇਹਤਜਾਜ। ਜਿਸ ਵੇਲੇ ਇਹਤਜਾਜ ਬੜੇ ਵੱਡੇ ਦਾ ਮਤਲਬ ਇਹ ਨਹੀਂ ਵੀ ਉੱਥੇ ਕੋਈ 5000 ਬੰਦਾ ਸੀ। 24 ਘੰਟਿਆਂ ਦੇ ਵਿੱਚ ਵਰਕਿੰਗ ਡੇ ਦੇ ਉੱਤੇ, ਉਹ ਵੀ ਵਰਕਿੰਗ ਟਾਈਮ ਦੇ ਵਿੱਚ 2 ਵਜੇ ਦੁਪਹਿਰੇ, ਜ਼ਾਹਿਰ ਹੈ ਦਫ਼ਤਰਾਂ ਦੇ ਵਿੱਚ ਕੰਮ ਹੋ ਰਿਹਾ ਉਸ ਵੇਲੇ, ਔਰ ਬਾਰਿਸ਼ ਪੈਣ ਡਈ ਸੀ, ਉਹ ਠੰਡ ਸੀ। ਉਹਦੇ ਵਿੱਚ ਉੱਥੇ ਅਗਰ 5 ਬੰਦੇ ਵੀ ਆ ਜਾਂਦੇ ਤਾਂ ਬੜੀ ਗੱਲ ਸੀ, ਲੇਕਿਨ ਉੱਥੇ ਬੇਸ਼ੁਮਾਰ ਬੰਦੇ ਆਏ ਤੇ ਚੰਗੀ ਖੱਪ ਪਈ, ਜਿਹਨੂੰ ਪੰਜਾਬੀ ਚਾਹੁੰਦੇ ਨੇ ਚੰਗਾ ਖੌਰੂ ਪਿਆ। ਅੱਛਾ, ਉਸ ਤੋਂ ਬਾਅਦ ਆਰਮੀ ਚੀਫ ਸਾਹਿਬ ਕਹਿੰਦੇ ਸਨ ਵੀ ਮੈਨੂੰ ਇਮਰਾਨ ਖਾਨ ਦਾ ਖਤ ਨਹੀਂ ਮਿਲਿਆ। ਉਹਦੇ 3 ਖਤ ਲਿਖੇ ਨੇ ਉੱਥੇ। ਸ਼ਹਜ਼ਾਦ ਅਕਬਰ ਸਾਹਿਬ ਤੇ ਦੂਜੇ ਸਾਥੀਆਂ ਨੇ, ਅਜ਼ਰ ਮਸ਼ਵਾਨੀ, ਬਾਕੀ ਸਾਥੀਆਂ ਨੇ ਉਹਨਾਂ ਖਤਾਂ ਦੇ ਲਏ ਪ੍ਰਿੰਟ ਆਊਟ, ਔਰ ਪ੍ਰਿੰਟ ਆਊਟ ਲੈ ਕੇ ਤੇ ਉਹ ਜਾ ਆਪਣੇ ਅੰਬੈਸੀ ਦਾ ਕੁੰਡੀ ਖੜਕਾ ਦਿੱਤੀ ਵੀ ਇਹ ਜਨਾਬ ਤੁਹਾਨੂੰ ਖਤ ਦੇਣਾ। ਆਰਮੀ ਚੀਫ ਆਂਦਾ ਮੈਨੂੰ ਖਤ ਨਹੀਂ ਮਿਲਿਆ। ਅੰਬੈਸੀ ਵਾਲੇ ਕਮਲੇ ਨੇ, ਉਹਨਾਂ ਨੇ ਖਤ ਵਸੂਲ ਕਰਕੇ ਤੇ ਅੱਗੋਂ ਮੇਰਾ ਮਤਲਬ ਘਸੁੰਨ ਖਾਣੇ ਨੇ। ਉਹਨਾਂ ਨਾਲ ਹੀ ਆਪਣੀ ਅੰਬੈਸੀ ਦਾ ਜਿਹੜਾ ਦਰਵਾਜ਼ਾ ਹੈ ਉਹਨੂੰ ਮਾਰਿਆ ਜੰਦਰਾ ਮਤਲਬ ਤਾਲਾ, ਕੁੰਡੀਆਂ ਮਾਰੀਆਂ, ਤਾਲਾ ਮਾਰਿਆ ਤੇ ਉਹ ਉੱਥੋਂ ਨਿਕਲ ਗਏ। ਉਹਨਾਂ ਕਿਹਾ ਜੀ ਇਹ ਮਾਮਲਾ ਹੀ ਖ਼ਤਮ ਕਰੋ, ਅਸੀਂ ਕਿਉਂ ਖਤ ਰਿਸੀਵ ਕਰੀਏ, ਅਸੀਂ ਕਿਉਂ ਫਸੀਏ। ਤੇ ਅੰਬੈਸੀ ਵਾਲੇ ਉੱਥੋਂ ਪਤਲੀ ਗਲੀ ਨਿਕਲ ਗਏ। ਲੇਕਿਨ ਇਮਰਾਨ ਖਾਨ ਸਾਹਿਬ ਨੇ ਓਵਰਸੀਜ਼ ਪਾਕਿਸਤਾਨੀਆਂ ਨੂੰ ਆਖ ਛੱਡਿਆ ਹੈ ਕਿ ਤੁਸੀਂ ਆਰਮੀ ਚੀਫ ਦਾ ਜਿਹੜਾ ਐਡਰੈਸ ਹੈ GHQ ਦੇ ਵਿੱਚ, ਉਹਦੇ ਉੱਤੇ ਵੀ ਤੁਸੀਂ ਜਿਹੜਾ ਇਹ ਖਦਸ਼ਾਤ ਜਿਹੜੇ ਨੇ ਘੱਲੋ, ਇਹਨਾਂ ਨੂੰ ਪੋਸਟ ਕਰੋ। ਤੇ ਹੁਣ ਧੜਾ ਧੜ ਪੂਰੀ ਦੁਨੀਆ ਤੋਂ ਜਿਹੜੇ ਨੇ ਪਾਕਿਸਤਾਨੀ ਉਹ ਇਹ ਖਤ ਘੱਲ ਰਹੇ ਨੇ। ਤੇ ਇਹ ਤਾਂ ਗੱਲ ਹੋ ਗਈ ਆਰਮੀ ਚੀਫ ਦੇ ਖਿਲਾਫ ਜਿਹੜਾ ਉੱਥੇ ਇਹਤਜਾਜ ਹੋਇਆ ਜਾਂ ਉਹਨਾਂ ਦੇ ਦੌਰੇ 'ਤੇ ਇਹਤਜਾਜ ਹੋਇਆ, ਇਹ ਤਾਂ ਗੱਲ ਹੋ ਗਈ। ਹੁਣ ਆ ਜਾਂਦੇ ਦੂਸਰੇ ਪਾਸੇ ਫਿਰ DGISPR ਸਾਹਿਬ ਅੱਜ ਜਾ ਰਹੇ ਨੇ ਲਮਜ਼। ਅੱਜ ਜਦੋਂ ਅਸੀਂ ਤੁਹਾਡੇ ਨਾਲ ਗੱਲ ਕਰਨ ਡਏ 21 ਤਾਰੀਖ ਨੂੰ, ਹੁਣ ਉੱਥੇ ਉਮੀਦ ਇਹੀ ਕਰਦੇ ਹਾਂ ਵੀ ਲਮਜ਼ ਵਾਲੇ ਵੀ ਚੰਗੇ ਭਰਵੇਂ ਸਵਾਲ ਕਰਨਗੇ। ਹੁਣ ਵੇਖਦੇ ਵੀ ਉੱਥੋਂ ਵੀ ਗੁੰਗੀ ਫਿਲਮ ਹੀ ਆਉਂਦੀ ਜਾਂ ਕੋਈ ਆਵਾਜ਼ ਵਾਲੀ ਆਉਂਦੀ ਹੈ। ਲੱਗਦਾ ਇਹੀ ਹੈ ਵੀ ਗੁੰਗੀ ਆਉਣੀ ਹੈ, ਲੇਕਿਨ ਬਹਰਹਾਲ ਅਸੀਂ ਉੱਥੋਂ ਕੋਸ਼ਿਸ਼ ਕਰਾਂਗੇ ਕੋਈ ਸੂਤਰ ਲਾ ਕੇ ਆਪਣਾ ਕਿ ਉੱਥੋਂ ਕੋਈ ਸਵਾਲ ਜਵਾਬ ਕੱਢੀਏ, ਕੋਈ ਪਤਾ ਲੱਗੇ ਵੀ DG ਸਾਹਿਬ ਕੋਲ ਕੀ ਸਵਾਲ ਪੁੱਛੇ ਨੇ, ਤੇ ਤਾਂ ਕਿ ਮਾਮਲਾਤ ਜਿਹੜੇ ਨੇ ਉਹ ਸਾਡੀ ਪਕੜ ਦੇ ਵਿੱਚ ਆ ਸਕਣ। ਖਬਰ ਦੇ ਤੌਰ 'ਤੇ ਤੁਹਾਡੇ ਨਾਲ ਬਹਰਹਾਲ ਸ਼ੇਅਰ ਕਰਾਂਗੇ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਇਹ ਹੈ ਕਿ 3 ਪੀਕਾ ਐਕਟ ਦੇ ਤਹਿਤ ਲਾਹੌਰ 'ਚ 3 ਮਜ਼ੀਦ ਮੁਕੱਦਮੇ ਦਰਜ ਕੀਤੇ ਗਏ ਨੇ। ਇਹ ਮੁਕੱਦਮੇ ਤਿੰਨੋਂ ਹੀ ਜਿਹੜੇ ਨੇ ਇਹ ਵਜ਼ੀਰ ਆਲਾ ਪੰਜਾਬ ਮੁਹਤਰਮਾ ਮਰੀਮ ਨਵਾਜ਼ ਸ਼ਰੀਫ, ਸਾਡੀ ਜਿਹੜੀ ਬਾਜੀ ਹੈ, ਉਹਨਾਂ ਦੀ ਤੋਹੀਨ ਦੇ ਉੱਤੇ ਦਰਜ ਹੋਏ ਨੇ। ਹਾਂਜੀ,
ਇਹ ਜਿਹੜੇ ਨੇ ਇਹ ਕੋਈ ਅਦਾਰਿਆਂ ਦੇ ਖਿਲਾਫ ਤੇ ਬਾਜੀ ਦੇ ਖਿਲਾਫ ਉਹਨਾਂ ਆਖਿਆ ਜੀ ਵੀਡੀਓਜ਼ ਸ਼ਾਦਰਾ ਟਾਊਨ ਸ਼ਾਦਰਾ ਔਰ ਕੋਟ ਲਖਪਤ ਇੱਥੋਂ ਦੇ ਜਿਹੜੇ ਥਾਣੇ ਨੇ ਉਹਨਾਂ ਨੇ ਬਲਕਿ ਉਹਨਾਂ ਨੇ ਇਹ ਮੁਕੱਦਮੇ ਦਰਜ ਕੀਤੇ ਨੇ। ਤਿੰਨੋਂ ਮੁਕੱਦਮਾਤ ਮੁਹਿੱਬੇ ਵਤਨ ਪਾਕਿਸਤਾਨੀਆਂ ਨੇ ਐਪਲੀਕੇਸ਼ਨ ਦਿੱਤੀ। ਅੱਛਾ, ਮੇਰੇ ਖਿਲਾਫ ਵੀ ਦਰਜਨੋਂ ਮੁਕੱਦਮੇ ਹੁੰਦੇ ਸਨ ਨਾ ਜਿਸ ਵੇਲੇ, ਦਰਜਨਾਂ ਦੇ ਹਿਸਾਬ ਨਾਲ, ਜਿਵੇਂ ਆਬਾਲੂ ਆਂਡੇ ਹੁੰਦੇ ਨੇ ਉਵੇਂ ਹੀ ਦਰਜਨਾਂ ਦੇ ਹਿਸਾਬ ਨਾਲ ਸਾਡੇ ਖਿਲਾਫ ਜਦੋਂ ਮੁਕੱਦਮੇ ਹੁੰਦੇ ਸਨ ਤੇ ਉਦੋਂ ਉਹੀ ਆਉਂਦੇ ਸਨ ਕਿ ਮੈਂ ਜਨਾਬ ਵਾਲ ਕੱਟਣ ਡਿਆ ਸਾਂ, ਇੱਕ ਨਾਈ ਸੀ ਕਰਾਚੀ ਦਾ, ਮੈਂ ਮੁਹਿੱਬੇ ਵਤਨ ਸ਼ਹਿਰੀ ਹਾਂ, ਮੈਂ ਵਾਲ ਕੱਟਦਾ ਸਾਂ ਅਤੇ ਮੈਂ TV ਵੇਖਣ ਡੇ, ਮੈਂ ਵਾਲ ਕੱਟਦਿਆਂ ਥੋੜ੍ਹੀ ਜਿਹੀ ਬ੍ਰੇਕ ਲਈ ਅਤੇ TV ਵੇਖਿਆ ਅਤੇ ਉੱਤੇ ਸ਼ਹਬਾਜ਼ ਗਿੱਲ ਜਿਹੜਾ ਇਮਰਾਨ ਖਾਨ ਦਾ ਚੀਫ ਆਫ ਸਟਾਫ ਹੈ ਉਹ ਜਨਾਬ ਉੱਥੇ, ਇਹ ਮੈਂ ਗੱਲ ਤੁਹਾਨੂੰ ਸੁਣਾਉਣ ਡਿਆ ਜਦੋਂ ਮੇਰੇ 'ਤੇ ਮੁਕੱਦਮੇ ਹੁੰਦੇ ਸਨ, ਉਹ ਮੁਕੱਦਮਿਆਂ ਦੀ ਇਬਾਰਤ ਇੱਕੋ ਜਿਹੀ ਸੀ, ਬਸ ਨਾਂ ਹੀ ਬਦਲਦੇ ਸਨ ਮੁਹਿੱਬੇ ਵਤਨ ਪਾਕਿਸਤਾਨੀਆਂ ਦੇ। ਅਤੇ ਕੋਈ ਸਿਲੰਡਰ ਵੇਚਣ ਵਾਲਾ ਹੁੰਦਾ ਸੀ ਉੱਥੇ ਆਪਣਾ ਬਲੋਚਿਸਤਾਨ ਦੇ ਵਿੱਚ, ਕੋਈ ਵਾਲ ਕੱਟਣ ਵਾਲਾ ਹੁੰਦਾ ਸੀ ਜਿਹੜਾ ਆਪਣਾ ਕਰਾਚੀ ਦੇ ਵਿੱਚ, ਅਤੇ ਇਸ ਤਰ੍ਹਾਂ ਹੀ ਪੂਰੇ ਪਾਕਿਸਤਾਨ ਦੇ ਵਿੱਚ ਦੜਾ ਦੜ ਮੁਕੱਦਮੇ ਜਿਹੜੇ ਨੇ ਉਹ ਸਾਡੇ 'ਤੇ ਦਰਜ ਹੁੰਦੇ ਸਨ। ਉਹੀ ਕੰਮ ਹੁਣ ਦੋਹਰੇ ਹੈ ਜਨਾਬ, ਬਾਜੀ ਦੀ ਹੁਣ ਤੋਹੀਨ ਅਤੇ ਅਦਾਰਿਆਂ ਦੇ ਖਿਲਾਫ ਗੱਲਬਾਤ ਅਤੇ ਮੁਹਿੱਬੇ ਵਤਨ ਪਾਕਿਸਤਾਨੀਆਂ ਨੇ 3 ਨਵੇਂ ਮੁਕੱਦਮੇ ਪੀਕਾ ਐਕਟ ਦੇ ਤਹਿਤ, ਜਿਹੜਾ ਨਵਾਂ ਕਾਨੂੰਨ ਬਣਿਆ ਉਹਦੇ ਤਹਿਤ ਦਰਜ ਕਰ ਦਿੱਤੇ। ਅੱਛਾ, ਜ਼ੁਲਮ ਦੀ ਜਦੋਂ ਗੱਲ ਹੋਵੇ ਅਤੇ ਸਾਡੇ ਇੱਕ ਸੱਜਣ ਨੇ, ਮਿੱਤਰ ਨੇ, ਉਹਨਾਂ ਦੀ ਗੱਲ ਨਾ ਕਰੀਏ ਤਾਂ ਮਾੜੀ ਗੱਲ ਹੋਏਗੀ। ਤੁਸੀਂ ਪੰਜਾਬੀ 'ਚ ਇੱਕ ਕਹਾਵਤ ਸੁਣੀ ਹੋਏਗੀ, ਇੱਕ ਅਖਾਣ ਸੁਣਿਆ ਹੋਏਗਾ ਜਾਂ ਇੱਕ ਗੱਲ ਸੁਣੀ ਹੋਏਗੀ ਕਿ ਇਹ ਬੰਦਾ ਪੂਰਿਆਂ ਦਿਨਾਂ ਦਾ। ਅੱਛਾ, ਹੁਣ ਅਕਸਰ ਲੋਕਾਂ ਨੂੰ ਇਹ ਲੱਗਦਾ ਹੈ ਵੀ ਪਤਾ ਨਹੀਂ ਉਹ ਪੂਰਿਆਂ ਦਿਨਾਂ ਤੋਂ ਬਾਅਦ ਪੈਦਾ ਹੋਇਆ ਸੀ। ਉਹ ਤਾਂ ਦੁਨੀਆ ਦੇ ਵਿੱਚ ਤਕਰੀਬਨ ਮੇਰਾ ਖਿਆਲ ਹੈ 98-99% ਬੱਚੇ ਜਿਹੜੇ ਨੇ ਉਹ ਪੂਰਿਆਂ ਦਿਨਾਂ ਤੋਂ ਬਾਅਦ ਹੀ ਪੈਦਾ ਹੁੰਦੇ ਨੇ ਜਾਂ ਕੋਈ 2 ਦਿਨ ਬਾਅਦ, ਮਤਲਬ ਵਧੇਰ ਕਰਕੇ ਪੈਦਾ ਹੁੰਦੇ ਨੇ। ਇਹ ਜਿਹੜਾ ਇਹ ਐਕਸਪ੍ਰੈਸ਼ਨ ਹੈ ਇਹ ਕੋਈ ਬਿਲਕੁਲ ਐਗਜ਼ੈਕਟ ਦਿਨ ਗਿਣ ਕੇ ਨਹੀਂ ਹੈ, ਇਹ ਅਸਲ ਦੇ ਵਿੱਚ ਇਨਸਾਨ ਦੀ ਖਸਲਤ ਦੇ ਉੱਤੇ। ਉਹ ਇਨਸਾਨ ਜਿਹੜੇ ਮਾੜੇ ਵੇਲੇ 'ਚ ਖਲੋ ਜਾਂਦੇ ਨੇ, ਆਪਣੇ ਪੈਰਾਂ 'ਤੇ ਭਾਰ ਦਿੰਦੇ ਨੇ, ਆਪਣੇ ਯਾਰਾਂ ਸੱਜਣਾਂ ਨਾਲ ਖਲੋਂਦੇ ਨੇ, ਔਖੇ ਵੇਲੇ ਉਹਨਾਂ ਦੀ ਔਕਾਤ ਨਾ ਵੀ ਹੋਵੇ ਤੇ ਪੈਂਡਾ ਪੁੱਟਦੇ ਨੇ, ਭਾਰ ਚੁੱਕਦੇ ਨੇ ਔਰ ਕੋਸ਼ਿਸ਼ ਕਰਦੇ ਨੇ ਵੀ ਕੰਡ ਨਾ ਵਿਖਾਉਣ, ਮਾੜੇ ਹੋਣ ਚੰਗੇ ਹੋਣ। ਅੱਛਾ, ਇਹ ਵੀ ਮੈਂ ਤੁਹਾਨੂੰ ਦੱਸ ਦਿਆਂ ਵੀ ਜਿਹੜਾ ਮਾੜਾ ਬੰਦਾ ਹੈ ਨਾ ਉਹ ਬਹੁਤਾ ਠੱਲ ਪਾਉਂਦਾ ਹੈ, ਉਹ ਬਹੁਤਾ ਮੋਢੇ ਨਾਲ ਮੋਢਾ ਜੋੜ ਕੇ ਖਲੋਂਦਾ ਹੈ, ਉਹਦੇ ਕੋਲੋਂ ਜਿਹੜੀ ਹੈ ਉਹ ਪਿੱਠ ਵਿਖਾਉਣਾ ਉਹਦੇ ਕੋਲੋਂ ਔਖਾ ਹੁੰਦਾ ਹੈ, ਕੰਡ ਨਹੀਂ ਉਹ ਵਿਖਾ ਪਾਉਂਦਾ। ਉਹ ਜਿਹੜੀ ਸ਼ੈ ਵੀ ਆਪਣੇ ਜੁੱਸੇ 'ਤੇ ਲੈ ਲੈਂਦਾ, ਆਪਣੀ ਹਿੱਕ 'ਤੇ ਲੈਂਦਾ, ਪਰ ਆਪਣੀ ਹਿੱਕ ਦੇ ਜ਼ੋਰ ਦੇ ਉੱਤੇ ਤੁਹਾਡੇ ਨਾਲ ਖਲੋਣ ਦੀ ਕੋਸ਼ਿਸ਼ ਕਰਦਾ। ਅਸ਼ਰਾਫੀਆ ਜਿਹੜੀ ਹੈ, ਇਹ ਜਿੰਨੇ ਫਿਊਡਲ ਨੇ ਅਤੇ ਅਸ਼ਰਾਫੀਆ, ਉਹ ਪਤਲੀ ਗਲੀ ਦਾਏਂ ਬਾਏਂ ਨਿਕਲ ਜਾਂਦੇ ਨੇ ਕਿਉਂਕਿ ਉਹਨਾਂ ਦੇ ਮਾਮਲਾਤ ਹੋਰ ਬੜੇ ਲੰਮੇ ਚੌੜੇ ਹੁੰਦੇ ਨੇ ਅਤੇ ਉਹ ਦੇਖਣਾ ਇਹ ਚਾਹੁੰਦੇ ਹੁੰਦੇ ਨੇ ਉਸ ਟਾਈਮ ਕਿ ਅਸੀਂ ਉਹਨਾਂ ਨੂੰ ਜਿਹੜੀਆਂ ਵੀ ਚੀਜ਼ਾਂ, ਜ਼ਾਹਿਰ ਹੈ ਉਹਨਾਂ ਨੂੰ ਜਿਹੜੇ ਬੈਨੀਫਿਟ ਨਜ਼ਰ ਆ ਰਹੇ ਹੁੰਦੇ ਨੇ, ਆਪਣੇ ਕਿਸੇ ਬੰਦੇ ਨੂੰ ਬੈਨੀਫਿਟ ਨਜ਼ਰ ਆ ਰਹੇ ਨੇ ਆਪਣੀ ਜਿਹੜੀ ਜ਼ਮੀਨ ਦੇ, ਕਿਸੇ ਨੂੰ ਵਜ਼ਾਰਤ ਦੇ, ਕਿਸੇ ਨੂੰ ਕਿਸੇ ਹੋਰ ਚੀਜ਼ ਦੇ, ਅਤੇ ਉਹ ਜਿਹੜੇ ਨੇ ਨਾ ਤਮਾਮ ਦੇ ਤਮਾਮ ਲੋਕ ਉਹ ਆਪਣੇ ਉਹਨਾਂ ਬੈਨੀਫਿਟਸ ਦੀ ਵਜ੍ਹਾ ਦੇ ਉੱਤੋਂ ਸੌਦੇਬਾਜ਼ੀ ਕਰਕੇ ਤੇ ਨਿਕਲ ਜਾਂਦੇ ਨੇ। ਲੇਕਿਨ ਜਿਹੜਾ ਮਾੜਾ ਬੰਦਾ ਹੁੰਦਾ ਉਹਦੀ ਕੋਸ਼ਿਸ਼ ਇਹ ਹੁੰਦੀ ਹੈ ਕਿ ਉਹ ਨਾਲ ਖੜਾ ਹੋਵੇ ਔਰ ਵਕਤ ਜਿਹੜਾ ਉਹ ਟਪਾ ਦੇ ਤੁਹਾਡਾ। ਇਹ ਹੀ ਮਿਸਾਲ ਅਸੀਂ ਹੁਣ ਤੁਹਾਨੂੰ ਅੱਜ ਦਿੰਦੇ ਹਾਂ ਇੱਕ ਇਹੋ ਜਿਹੇ ਬੰਦੇ ਦੀ, ਜਿਹੜਾ ਚੌਧਰੀ ਬੰਦਾ ਅਤੇ ਉਹਦੇ ਉੱਤੇ ਭਾਰ ਪਿਆ ਲੇਕਿਨ ਉਹਨੇ ਪੂਰਾ ਭਾਰ ਚੁੱਕਿਆ ਅਤੇ ਨਾਲ ਖਲੋਤਾ। ਉਹਦਾ ਨਾਂ ਹੈ ਬਸ਼ੀਰ ਬਸਾਲ। ਹਾਂਜੀ, ਬਸ਼ੀਰ ਬਸਾਲ ਮੰਡੀ ਬਹਾਉਦੀਨ ਤੋਂ ਰਹਿਣ ਵਾਲਾ ਹੈ ਔਰ ਇਸ ਵੇਲੇ ਬਸ਼ੀਰ ਬਸਾਲ ਸਾਹਿਬ ਜਿਹੜੇ ਨੇ ਉਹ ਹਾਲ ਮਕਾਮ ਇਸ ਵੇਲੇ ਜਿਹੜੇ ਨੇ ਉਹ ਜਨਾਬ ਇਟਲੀ 'ਚ ਨੇ। ਅਤੇ ਮੇਰਾ ਇੱਕ ਤੁਹਾਨੂੰ ਪਤਾ ਵਿਜ਼ਿਟ ਸੀ ਇਟਲੀ ਦਾ, ਉੱਥੇ ਹਜ਼ਾਰਾਂ ਬੰਦੇ ਨਿਕਲ ਆਏ ਸਨ ਬਾਹਰ ਬਰੇਸ਼ੀਆ ਦੇ ਵਿੱਚ। ਉੱਥੇ ਬਸ਼ੀਰ ਬਸਾਲ ਸਾਹਿਬ ਜਿਹੜੇ ਨੇ ਉਹਨਾਂ ਨੇ ਅਤੇ ਕੁਝ ਹੋਰ ਦੋਸਤਾਂ ਨੇ ਉੱਥੇ ਫੈਸਲਾ ਕੀਤਾ ਉਸ ਜਲਸੇ ਨੂੰ, ਉਸ ਜਿਹੜੀ ਰੈਲੀ ਸੀ ਉਹਦਾ ਇੰਤਜ਼ਾਮ ਕਰਨ ਦੀ। ਅਤੇ ਉਸ ਤੋਂ ਬਾਅਦ ਚੌਧਰੀ ਨਿਜ਼ਾਮਦੀਨ ਹੋਣੀ ਉਹਨਾਂ ਨੂੰ ਪੈ ਗਏ। ਉਹਨਾਂ ਨੇ ਪਿੱਛੋਂ ਕਿਸੇ ਦੇ ਘਰ ਵਾਲੇ ਚੁੱਕ ਲਿਆ ਅਤੇ ਕਿਸੇ ਦਾ ਛਾਪਾ ਮਾਰਿਆ ਅਤੇ ਕਿਸੇ ਦਾ ਚਾਚਾ ਚੁੱਕ ਲਿਆ ਅਤੇ ਕਿਸੇ ਦਾ ਪੁੱਤਰ ਚੁੱਕ ਲਿਆ ਅਤੇ ਕਿਸੇ ਦਾ ਦਮਾਦ ਚੁੱਕ ਲਿਆ ਅਤੇ ਲੋਕਾਂ ਦੇ ਕੋਲੋਂ ਧੱਕੇ ਨਾਲ ਉਹਨਾਂ ਨੇ ਵੀਡੀਓ ਲਈਆਂ। ਕੁਝ ਦੋਸਤਾਂ ਨੂੰ ਵੀਡੀਓ ਦੇਣੀਆਂ ਪਈਆਂ ਕਿਉਂਕਿ ਉੱਥੋਂ ਪਿੱਛੋਂ ਉਹਨਾਂ ਦੇ ਘਰ ਵਾਲੇ ਚੁੱਕ ਲਏ ਸਨ। ਅਤੇ ਬਸ਼ੀਰ ਬਸਾਲ ਸਾਹਿਬ ਨੂੰ ਵੀ ਉਹਨਾਂ ਆਖਿਆ ਵੀ ਵੀਡੀਓ ਦਿਓ। ਬਸ਼ੀਰ ਬਸਾਲ ਸਾਹਿਬ ਨੇ ਆਖਿਆ ਵੀ ਮੇਰੇ ਭਾਵੇਂ ਤੁਸੀਂ ਕਰੋ ਟੋਟੇ ਅਤੇ ਮੈਂ ਵੀਡੀਓ ਜਿਹੜੀ ਉਹ ਨਹੀਂ ਦੇਣੀ। ਅੱਛਾ, ਉਸ ਵੇਲੇ ਮੈਂ ਤੁਹਾਨੂੰ ਦੱਸਿਆ ਵੀ ਹੋਰ ਵੀ ਬੜੇ ਦੋਸਤਾਂ ਦੇ ਉੱਤੇ ਪ੍ਰੈਸ਼ਰ ਹੈ ਸੀ। ਕਾਫੀ ਸਾਰੇ ਦੋਸਤ ਦੇ ਗਏ ਵਿਚਾਰੇ, ਕਿਉਂਕਿ ਜ਼ਾਹਿਰ ਹੈ ਪਿੱਛੇ ਮਾਂ ਪਿਓ, ਕਿਸੇ ਦਾ ਮਾਮਾ ਚੁੱਕ ਲਿਆ, ਕਿਸੇ ਦਾ ਚਾਚਾ ਚੁੱਕ ਲਿਆ, ਕਿਸੇ ਦਾ ਭਰਾ ਚੁੱਕ ਲਿਆ, ਉਹਨਾਂ ਕੁਝ ਨਾ ਕੁਝ ਮੇਰਾ ਮਤਲਬ ਕੀਤਾ। ਲੇਕਿਨ ਬਸ਼ੀਰ ਬਸਾਲ ਸਾਹਿਬ ਨੇ ਆਖਿਆ ਕਿ ਜੀ ਮੈਂ ਨਹੀਂ ਦੇਣੀ ਵੀਡੀਓ, ਮੇਰੇ ਨਾਲ ਜੋ ਤੁਸੀਂ ਕਰ ਸਕਦੇ ਹੋ ਉਹ ਕਰ ਲਓ। ਅਤੇ ਉਹਨਾਂ ਨੇ ਵੀ ਪੂਰਾ ਆਪਣਾ ਜ਼ੋਰ ਮਾਰਿਆ ਅਤੇ ਬਸ਼ੀਰ ਬਸਾਲ ਸਾਹਿਬ ਵੀ ਜਿਹੜੇ ਨੇ ਪੂਰੇ, ਮੈਂ ਆਖਾਂਗਾ ਵੀ ਤੁੰਨ ਉਹਨਾਂ ਨੇ ਪੂਰੀ ਫਿੱਟ ਕਰਕੇ ਉਹਨਾਂ ਨੇ ਵੀ ਆਖਿਆ ਕਿ ਨਾ ਮੈਂ ਵੀਡੀਓ ਨਹੀਂ ਦੇਣੀ, ਜੋ ਮੇਰੇ ਨਾਲ ਤੁਸੀਂ ਕਰਨਾ ਉਹ ਕਰ ਲਓ। ਇਹਦੇ 'ਤੇ ਇੱਕ ਤਾਂ ਅਸੀਂ ਉਹਨਾਂ ਦੀ ਸਤਾਇਸ਼ ਕਰਦੇ, ਇੱਕ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਅਤੇ ਨਾਲ ਬਾਬਾ ਜੀ ਨੂੰ ਵੀ ਆਖਾਂਗੇ ਵੀ ਗਾਲਾਂ ਥੋੜ੍ਹੀਆਂ ਕੱਢਿਆ ਕਰੋ। ਬਸ਼ੀਰ ਬਸਾਲ ਸਾਹਿਬ ਜਿਹੜੇ ਨੇ ਗਾਲਾਂ ਜਿਹੜੀਆਂ ਨੇ ਉਹ ਮੇਰਾ ਮਤਲਬ ਹੈ ਬੇਤੁਕੀਆਂ ਹੀ ਕੱਢ ਦਿੰਦੇ ਨੇ ਕਈ ਵਾਰੀ, ਅਤੇ ਕੱਢ ਵੀ ਜਿਹੜਾ ਵੀਡੀਓ ਆਪਣਾ ਮੈਸੇਜਾਂ ਦੇ ਵਿੱਚ ਕੱਢ ਦਿੰਦੇ ਨੇ। ਅਤੇ ਮੇਰਾ ਉਹਨਾਂ ਨੂੰ ਇਹ ਪੈਗਾਮ ਹੈ ਕਿ ਤੁਸੀਂ ਬਜ਼ੁਰਗ ਬੰਦੇ ਹੋ,
ਤੁਹਾਡੀ ਜਿਹੜੀ ਗੱਲ ਹੈ ਉਹਦੇ 'ਚ ਗਾਲਾਂ ਤੋਂ ਬਗੈਰ ਹੀ ਬੜੀ ਜਾਨ ਹੈ, ਕਿਉਂਕਿ ਤੁਸੀਂ ਖਲੋਣ ਵਾਲੇ ਬੰਦੇ ਹੋ ਔਰ ਇਸ ਵੇਲੇ ਵੀ ਤੁਸੀਂ ਜਿਹੜਾ ਉਹ ਭਾਰ ਚੁੱਕ ਗਏ ਹੋ। ਅਤੇ ਇਹ ਤੁਹਾਡੀ ਸਤਾਇਸ਼ ਬਣਦੀ ਹੈ। ਪੰਜਾਬ ਦੇ ਜਿਹੜੇ ਨੇ ਉਹ ਗੱਭਰੂ ਜਵਾਨ ਉਹੀ ਇਹ ਕੰਮ ਕਰਦੇ ਨੇ, ਅਤੇ ਤੁਸੀਂ ਇੱਕ ਖਾਲਸ ਆਪਣੇ ਧਰਤੀ ਦੇ ਪੁੱਤਰ ਹੋਣ ਦਾ ਸਬੂਤ ਦਿੱਤਾ ਹੈ, ਅਤੇ ਪੂਰੇ ਪ੍ਰੈਸ਼ਰ ਦੇ ਬਾਵਜੂਦ ਤੁਸੀਂ ਆਖਿਆ ਵੀ ਨਹੀਂ, ਮੈਂ ਵੀਡੀਓ ਬਿਆਨ ਨਹੀਂ ਦੇਣਾ। ਇਹਦੇ 'ਤੇ ਅਸੀਂ ਤੁਹਾਡੀ ਸਤਾਇਸ਼ ਵੀ ਕਰਦੇ ਹਾਂ, ਤੁਹਾਨੂੰ ਥਾਪੀ ਵੀ ਦਿੰਦੇ ਹਾਂ, ਅਤੇ ਇਹ ਵੀ ਤੁਹਾਨੂੰ ਮੈਂ ਦੱਸ ਦਿੰਦਾ ਵੀ ਵੇਲਾ ਗੁਜ਼ਰ ਜਾਣਾ। ਇਹ ਵੇਲੇ ਜਿਹੜੇ ਨੇ ਇਹ ਅਗਰ ਦਿਨ ਨਹੀਂ ਰਹਿੰਦਾ ਅਤੇ ਰਾਤ ਵੀ ਨਹੀਂ ਰਹਿੰਦੀ, ਇਹ ਵੇਲਾ ਗੁਜ਼ਰ ਜਾਣਾ। ਅਤੇ ਜਿਸ ਵੇਲੇ ਵੇਲਾ ਗੁਜ਼ਰ ਗਿਆ ਅਤੇ ਮੁੱਲ ਪਏਗਾ ਨਾ ਸਾਰੀਆਂ ਗੱਲਾਂ ਦਾ, ਔਰ ਚੰਗੀ ਤਰ੍ਹਾਂ ਪਏਗਾ। ਬਹਰਹਾਲ ਅਗਲੀ ਖਬਰ ਵਾਲੇ ਪਾਸੇ ਜਾਂਦੇ। ਇੱਕ ਤਾਂ ਮੈਂ ਤੁਹਾਨੂੰ ਦੱਸ ਦਿੱਤਾ ਵੀ ਉੱਥੇ ਜਿਹੜਾ ਇਹਤਜਾਜ ਹੋਇਆ ਉਹਦੇ 'ਤੇ ਹੁਣ ਡੰਟੋਨਾ ਕਹਿੰਦਾ ਵੀ PTI ਵਾਲਿਆਂ ਨੂੰ ਆਰਮੀ ਚੀਫ ਦਾ ਬਰਤਾਨੀਆ 'ਚ ਪੁਰਤਪਾਕ ਇਸਤਕਬਾਲ ਜਿਹੜਾ ਹੈ ਨਾ, ਗਰਮਾ ਗਰਮ ਇਸਤਕਬਾਲ, ਉਹ ਹਜ਼ਮ ਨਹੀਂ ਹੋ ਰਿਹਾ। ਅਤੇ ਜਨਾਬ ਇਹ ਵੀ ਤਾਂ ਇਸਤਕਬਾਲ ਹੀ ਕੀਤਾ ਪਾਕਿਸਤਾਨੀਆਂ ਨੇ, ਕੋਈ ਹੋਰ ਤਾਂ ਨਹੀਂ ਕੀਤਾ। ਬਸ ਆਪਣਾ ਆਪਣਾ ਰੰਗ ਹੈ, ਉਹਨਾਂ ਨਾਰੇ ਹੋਰ ਮਾਰੇ ਨੇ, ਲੇਕਿਨ ਹੋਇਆ ਤਾਂ ਇਸਤਕਬਾਲ ਹੀ ਹੈ। ਇਹ ਤਾਂ ਨਹੀਂ ਤੁਸੀਂ ਕਹਿ ਸਕਦੇ ਵੀ ਇਹ ਇਸਤਕਬਾਲ ਨਹੀਂ ਹੈ। ਅੱਛਾ ਜੀ, ਅੱਗੋਂ ਸ਼ੌਕਤ ਬਸਰਾ ਨੇ ਸਵਾਲ ਪੁੱਛਿਆ DGSPR ਦੇ ਕੋਲੋਂ ਕਿ ਆਰਮੀ ਚੀਫ ਸਾਹਿਬ ਕਹਿੰਦੇ ਨੇ ਵੀ ਮੁਲਕ ਤਰੱਕੀ ਕਰ ਰਿਹਾ, ਅਤੇ ਵਜ਼ੀਰ ਖਜ਼ਾਨਾ ਕਹਿੰਦਾ ਹੈ ਵੀ ਸਾਡੀ ਸਾਖ ਖਤਮ ਹੋ ਗਈ ਹੈ, ਕੋਈ ਸਾਡੇ 'ਤੇ ਇਤਬਾਰ ਕਰਕੇ ਰਾਜ਼ੀ ਨਹੀਂ। ਮਤਲਬ ਉਹ ਆਂਦਾ ਹੈ ਵੀ ਮੁਲਕ ਖਰਾਬ ਹੋ ਗਿਆ, ਮੁਲਕ ਦੀ ਤਬਾਹੀ ਹੋ ਗਈ। ਹੁਣ ਸ਼ੌਕਤ ਬਸਰਾ ਪੁੱਛਣ ਡਿਆ ਹੈ ਕਿ ਇਹ ਦੱਸੋ ਕਿ ਆਰਮੀ ਚੀਫ ਸੱਚ ਬੋਲਣ ਡਿਆ ਹੈ ਜਾਂ ਵਜ਼ੀਰ ਖਜ਼ਾਨਾ ਸੱਚ ਬੋਲਣ ਡਿਆ, ਕਿਉਂਕਿ ਆਰਮੀ ਚੀਫ ਆਂਦਾ ਤਰੱਕੀ ਹੋਣ ਡਈ ਹੈ ਅਤੇ ਵਜ਼ੀਰ ਖਜ਼ਾਨਾ ਆਂਦਾ ਹੈ ਕਿ ਨਹੀਂ, ਮੁਲਕ ਦੀ ਜਿਹੜੀ ਹੈ ਉਹ ਤਬਾਹੀ ਨਿਕਲ ਗਈ ਹੈ। ਅਤੇ ਇਸ ਤਰ੍ਹਾਂ ਤੁਸੀਂ ਘਰ ਹੀ ਫੈਸਲਾ ਕਰ ਲਿਓ ਜਨਾਬ। ਹੁਣ ਕਰਕੇ ਸਾਨੂੰ ਵੀ ਦੱਸ ਦਿਓ ਤਾਂ ਕਿ ਸਾਨੂੰ ਪਤਾ ਲੱਗ ਜਾਏ ਵੀ ਇਹ ਗੱਲ ਜਿਹੜੀ ਸੱਚੀ ਹੈ ਉਹ ਹੈ ਕੀ ਹੈ। ਅੱਛਾ ਜੀ, ਪਾਕਿਸਤਾਨ ਸਿਰਫ ਇਸ ਸੂਰਤ ਆਪਣੇ ਪੈਰਾਂ 'ਤੇ ਖੜ੍ਹਾ ਹੋ ਸਕਦਾ ਹੈ ਜਦੋਂ ਕੋਈ ਸਾਡਾ ਸਰਕਾਰੀ ਕਸ਼ਕੂਲ ਚੁੱਕ ਕੇ ਭੱਜ ਜਾਏ, ਮਤਲਬ ਚੋਰੀ ਕਰ ਲੈ ਕਸ਼ਕੂਲ ਸਾਡਾ, ਉਦੋਂ ਅਦਰਵਾਈਜ਼ ਤਾਂ ਅਸੀਂ ਤੁਹਾਨੂੰ ਪਤਾ ਮੰਗਦੇ ਰਹਿਣਾ। ਉਹ ਮੈਨੂੰ ਚੇਤੇ ਆ ਗਿਆ, ਮਰਾਸੀਆਂ ਦਾ ਬਾਬਾ ਮਰਨ ਡਿਆ ਸੀ, ਅਤੇ ਉਹ ਜਿਹੜੇ ਬੱਚਾ ਪਾਰਟੀ ਸੀ ਸਾਰੀ, ਉਹਨਾਂ ਪੁੱਛਿਆ ਵੀ ਬਾਬਾ ਜੀ ਸਾਰੀ ਉਮਰ ਗੁਜ਼ਾਰ ਕੇ ਗਏ ਜੇ, ਸਾਨੂੰ ਦੱਸੋ ਕੋਈ ਐਸਾ ਤਰੀਕਾ ਦੱਸੋ ਵੀ ਜਿਹੜਾ ਸਾਡੇ ਕੰਮ ਆਵੇ। ਉਹਨਾਂ ਕਿਹਾ ਪੁੱਤਰ ਹਰ ਵੇਲੇ ਹਰ ਕਿਸੇ ਕੋਲੋਂ ਹਰ ਸ਼ੈ ਮੰਗਣੀ ਹੈ। ਇਹ ਹੀ ਕੁਲੀਆ ਜ਼ਿੰਦਗੀ ਦਾ, ਹਰ ਵੇਲੇ ਹਰ ਕਿਸੇ ਕੋਲੋਂ ਹਰ ਸ਼ੈ ਮੰਗਣੀ। ਇਹ ਹੁਣ ਸਾਡੇ ਜਿਹੜੇ ਹੁਕਮਰਾਨ ਨੇ ਇਹਨਾਂ ਨੂੰ ਮੇਰਾ ਖਿਆਲ ਇਹੀ ਆਉਂਦਾ ਤਰੀਕਾ ਵਾਰਦਾਤ। ਇਹ ਵੀ ਆਉਂਦੇ ਨੇ ਹਰ ਵੇਲੇ ਹਰ ਕਿਸੇ ਕੋਲੋਂ ਹਰ ਸ਼ੈ ਮੰਗਣੀ ਹੈ, ਅਤੇ ਬਸ ਜਦੋਂ ਮੰਗਣੀ ਹੈ ਤਾਂ ਫਿਰ ਕਸ਼ਕੂਲ ਚੁੱਕਣਾ ਹੀ ਪਏਗਾ ਅਤੇ ਮਾਮਲਾ ਜਿਹੜਾ ਉਹ ਅੱਗੇ ਤੁਰੇਗਾ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਜੋ ਵਿਲਸਨ ਇੱਕ ਅਮਰੀਕੀ ਕਾਂਗਰਸਮੈਨ ਨੇ, ਉਹਨਾਂ ਨਵਾਂ ਬਿਆਨ ਬੜਾ ਠੁਕਵਾਂ ਜਿਹਾ ਦਿੱਤਾ ਹੈ। ਉਹਨਾਂ ਬਿਆਨ ਇਹ ਦਿੱਤਾ ਹੈ ਕਿ ਜੀ ਉਹਨਾਂ ਆਸਿਮ ਮੁਨੀਰ ਸਾਹਿਬ ਦਾ ਇੱਕ ਤਾਂ ਨਾਂ ਲਿਆ ਸਿੱਧਾ ਹੀ। ਹੁਣ ਪਹਿਲੇ ਤਾਂ ਬਦਰੰਗੀ ਚੱਲਦੀ ਸੀ ਨਾ, ਤਾਸ਼ ਅਗਰ ਕਦੀ ਖੇਡਦੇ ਹੋ ਤਾਂ ਉਹਦੇ 'ਚ ਇੱਕ ਬਦਰੰਗੀ ਹੁੰਦੀ ਹੈ ਅਤੇ ਇੱਕ ਰੰਗ ਦਾ ਪੱਤਾ ਹੁੰਦਾ। ਪਹਿਲੇ ਤਾਂ ਕੰਮ ਬਦਰੰਗੀ ਚੱਲਦਾ ਸੀ, ਨਾਂ ਲੈਣ ਤੋਂ ਬਗੈਰ ਹੀ ਲੋਕ ਗੱਲ ਕਰਦੇ ਸਨ। ਹੁਣ ਬਦਰੰਗੀ ਹੋ ਗਈ ਹੈ ਬੰਦ, ਹੁਣ ਨਾਂ ਲੈ ਕੇ ਕੰਮ ਹੁੰਦਾ। ਹੁਣ ਸਾਰੇ ਬੰਦੇ ਜਿਹੜੇ ਨੇ ਆਸਿਮ ਮੁਨੀਰ ਸਾਹਿਬ ਦਾ ਨਾਂ ਹੀ ਲੈ ਰਹੇ ਨੇ, ਅਤੇ ਜੋ ਵਿਲਸਨ ਸਾਹਿਬ ਨੇ ਵੀ ਲੈ ਦਿੱਤਾ। ਉਹਨਾਂ ਕਿਹਾ ਕਿ ਜਿਹੜਾ ਜਨਰਲ ਆਸਿਮ ਮੁਨੀਰ ਨੇ ਉਹ ਇਸ ਵੇਲੇ ਉਹਨਾਂ ਨੇ ਅਨਡਿਕਲੇਅਰਡ ਮਾਰਸ਼ਲ ਲਾਇਆ ਹੋਇਆ ਪਾਕਿਸਤਾਨ 'ਤੇ। ਉਹਨਾਂ ਆਖਿਆ ਵੀ ਇੱਕ ਤਾਂ ਉਹ ਮਾਰਸ਼ਲ ਪੁੱਟਣ ਆਪਣਾ ਚੁੱਕਣ, ਔਰ ਦੂਸਰਾ ਉਹਨਾਂ ਨੇ ਇਹ ਆਖਿਆ ਕਿ ਤੁਸੀਂ ਹਰ ਸੂਰਤ ਜਿਹੜਾ ਉਹ ਪਾਕਿਸਤਾਨ ਦੇ ਵਿੱਚ ਜਮਹੂਰੀਅਤ ਜਿਹੜੀ ਉਹਨੂੰ ਰਿਸਟੋਰ ਕਰੋ ਹਰ ਸੂਰਤ, ਔਰ ਆਪਣੀਆਂ ਬੈਰਕਾਂ 'ਚ ਵਾਪਸ ਜਾਓ। ਫੌਜ ਦਾ ਕੰਮ ਜਿਹੜਾ ਉਹ ਹਕੂਮਤ ਕਰਨਾ ਨਹੀਂ ਹੈ। ਇਹ ਜੋ ਵਿਲਸਨ ਸਾਹਿਬ ਨੇ ਜਿਹੜੇ ਕਿ ਬੜੇ ਸੀਨੀਅਰ ਕਾਂਗਰਸ ਦੇ ਮੈਂਬਰ ਨੇ, ਉਹਨਾਂ ਨੇ ਇਹ ਇੱਕ ਵਾਰੀ ਫੇਰ ਨਾਰਾ ਜਿਹੜਾ ਉਹ ਮਾਰ ਦਿੱਤਾ ਹੈ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਨੂਨ ਲੀਗ ਦੀ ਹਕੂਮਤ ਦੇ ਵਿੱਚ ਅਗਰ ਸਾਡੇ ਤਹਫਜ਼ਾਤ ਦੂਰ ਨਾ ਕੀਤੇ ਗਏ ਤਾਂ ਕਿਸੇ ਵੀ ਵਕਤ ਹਕੂਮਤ ਦੇ ਪੈਰਾਂ ਥੱਲਿਓਂ ਕਲੀਨ ਖਿੱਚ ਦਿਆਂਗੇ। ਇਹ ਗੱਲ ਕੀਤੀ ਹੈ ਜਨਾਬ ਸੀਨੀਅਰ ਰਹਿਨੁਮਾ ਪਾਕਿਸਤਾਨ ਪੀਪਲਸ ਪਾਰਟੀ ਕਾਦਰ ਮੰਦੋਖੇਲ। ਅੱਛਾ, ਇਹ ਮੈਨੂੰ ਪਹਿਲਾਂ ਭੁਲੇਖਾ ਪਿਆ ਕਿ ਕਾਦਰ ਮੰਦੋਖੇਲ ਉਹ ਹੀ ਨੇ ਜਿਹੜੇ ਇਮਰਾਨ ਖਾਨ ਦੇ ਪਿਸ਼ਾਬ 'ਚੋਂ ਸ਼ਰਾਬ ਚੱਕਦੇ ਫਿਰਦੇ ਸਨ, ਲੇਕਿਨ ਫਿਰ ਉਹ ਮੈਨੂੰ ਪਤਾ ਲੱਗਾ ਵੀ ਨਹੀਂ, ਉਹ ਪਟੇਲ ਸਾਹਿਬ ਸਨ, ਉਹ ਮੰਦੋਖੇਲ ਸਾਹਿਬ ਨਹੀਂ ਸਨ। ਅਤੇ ਉਹ ਪਟੇਲ ਸਾਹਿਬ ਦਾ ਕਾਰਨਾਮਾ ਸੀ ਜਿਹੜੇ ਆਂਦੇ ਸਨ ਵੀ ਇਮਰਾਨ ਖਾਨ ਦੇ ਪਿਸ਼ਾਬ 'ਚੋਂ ਸ਼ਰਾਬ ਨਿਕਲੀ ਹੈ। ਮੈਂ ਡਾਕਟਰਾਂ ਕੋਲ ਪੁੱਛਿਆ, ਉਹਨਾਂ ਕਿ ਨਹੀਂ, ਸ਼ਰਾਬ ਦਾ ਟੈਸਟ ਅਸੀਂ ਪਿਸ਼ਾਬ 'ਚੋਂ ਨਹੀਂ ਕਰਦੇ, ਸ਼ਰਾਬ ਦਾ ਟੈਸਟ ਜਿਹੜਾ ਉਹ ਹਮੇਸ਼ਾ ਖੂਨ ਦੇ ਨਮੂਨੇ ਤੋਂ ਹੁੰਦਾ ਹੈ। ਅਤੇ ਬਹਰਹਾਲ ਇਹ ਮੈਨੂੰ ਲੱਗਦਾ ਵੀ ਕਿਸੇ ਨੇ ਕਮਲਾ ਬਣਾਇਆ ਉਹਨਾਂ ਨੂੰ, ਪਟੇਲ ਸਾਹਿਬ ਨੂੰ, ਅਤੇ ਉਹਨਾਂ ਨੂੰ ਕਿਸੇ ਆਖਿਆ ਵੀ ਜਨਾਬ ਚੱਕ ਕੇ ਦੱਸੋ ਇਹਦੀ ਸ਼ਰਾਬ ਹੈ ਕਿ ਨਹੀਂ। ਉਹਨਾਂ ਨੂੰ ਮੇਰੇ ਖਿਆਲ ਵੈਸੇ ਹੀ ਨਸ਼ਾ ਹੋਇਆ ਹੋਣਾ, ਉਹਨਾਂ ਆਖਿਆ ਵੀ ਬੜਾ ਨਸ਼ਾ ਹੋਇਆ, ਇਹਦੇ 'ਚ ਬੜੀ ਸ਼ਰਾਬ ਹੈ। ਇਹ ਹੀ ਮੈਨੂੰ ਲੱਗਦਾ, ਹੋਰ ਮੈਨੂੰ ਕੋਈ ਵਜ੍ਹਾ ਇਹਦੀ ਸਮਝ ਆਉਂਦੀ ਨਹੀਂ ਕਿ ਇਹ ਹੋਰ ਕਿਸ ਤਰੀਕੇ ਨਾਲ ਚੈੱਕ ਹੋ ਸਕਦਾ, ਜਦੋਂ ਡਾਕਟਰ ਕਹਿੰਦੇ ਨੇ ਵੀ ਇਹ ਕੰਮ ਜਿਹੜਾ ਉਹ ਮੁਮਕਿਨ ਨਹੀਂ ਹੈ। ਅੱਛਾ ਜੀ, ਸ਼ਾਹਿਦ ਅਫਰੀਦੀ ਸਾਹਿਬ ਨੇ ਕਿਹਾ ਕਿ ਜੇ ਕ੍ਰਿਕਟ ਨੂੰ ਬਿਹਤਰ ਬਣਾਉਣਾ ਹੈ ਅਤੇ ਮੋਹਸਨ ਨਕਵੀ ਸਾਹਿਬ ਨੂੰ ਆਪਣੇ ਸੀਨੀਅਰਸ ਜਾਂ ਬੜਿਆਂ ਨਾਲ ਮਸ਼ਵਰਾ ਕਰਨਾ ਚਾਹੀਦਾ ਜਿਹੜੇ ਇੰਟਰਨੈਸ਼ਨਲ ਕ੍ਰਿਕਟ ਨੂੰ ਸਮਝਦੇ ਨੇ, ਅਤੇ ਨਿਜ਼ਾਮ ਨੂੰ ਬਿਹਤਰ ਬਣਾਉਣਾ ਚਾਹੀਦਾ। ਮੈਂ ਇਹੀ ਗੱਲ ਕਹਾਂਗਾ ਵੀ ਸਹੀ ਕੁਰਸੀ 'ਤੇ ਸਹੀ ਸ਼ਖਸ ਹੋਣਾ ਚਾਹੀਦਾ। ਇਹ ਹੁਣ ਇੱਥੇ ਪਤਾ ਨਹੀਂ ਸ਼ਾਇਰ ਆਪਣੇ ਬਾਰੇ ਕਹਿ ਰਿਹਾ ਹੈ, ਸੀਨੀਅਰ ਬੰਦਾ, ਅਤੇ ਆਪਣੇ ਆਪ ਨੂੰ ਵੀ ਤੁਹਾਨੂੰ ਪਤਾ ਹੈ ਕਿ ਸ਼ਾਹਿਦ ਅਫਰੀਦੀ ਸਾਹਿਬ ਕਹਿੰਦੇ ਹੀ ਨੇ, ਅਤੇ ਮੈਨੂੰ ਲੱਗਦਾ ਵੀ ਇੱਥੇ ਸ਼ਾਇਰ ਇਹੀ ਕਹਿ ਰਿਹਾ ਹੈ
ਕਿ ਕਿਸੇ ਤਰੀਕੇ ਨਾਲ ਤੁਸੀਂ ਜਿਹੜਾ ਨਾ ਉਹ ਮੈਨੂੰ ਵੀ ਕੰਸਲਟ ਕਰੋ, ਮੇਰੀ ਵੀ ਗੱਲਬਾਤ ਕਰੋ। ਅੱਛਾ ਜੀ, ਅੱਗੋਂ ਨਦੀਮ ਮਲਿਕ ਸਾਹਿਬ ਨੇ ਕਿਹਾ ਕਿ ਇਮਰਾਨ ਜੈਸਾ ਕਪਤਾਨ ਅਗਰ ਹੋਵੇ ਤੇ ਫਿਰ ਹੀ ਗੱਲ ਬਣਦੀ ਹੈ। ਉਹਨਾਂ ਨੇ ਆਖਿਆ ਵੀ ਵਸੀਮ ਅਕਰਮ ਅਚਾਨਕ ਆ ਜਾਂਦਾ ਸੀ ਤੇ ਪੂਰੀ ਦੁਨੀਆ ਤੇ ਛਾ ਜਾਂਦਾ ਸੀ, ਵਕਾਰ ਯੂਨਸ ਆ ਜਾਂਦਾ ਸੀ ਤੇ ਛਾ ਜਾਂਦਾ ਸੀ। ਉਹਨਾਂ ਕਿਹਾ ਵੀ ਇਹ ਆਪੇ ਹੀ ਹੋ ਜਾਂਦੀਆਂ ਸਨ ਕੰਮ। ਨਹੀਂ, ਜ਼ਾਹਿਰ ਹੈ ਆਪਣੇ ਆਪੇ ਹੀ ਨਹੀਂ ਸੀ ਹੁੰਦੀਆਂ। ਅਗਰ ਆਪੇ ਹੋ ਜਾਂਦੀਆਂ ਸੀ ਤਾਂ ਹੁਣ ਕਿਉਂ ਨਹੀਂ ਹੁੰਦਾ ਇਹੋ ਜਿਹਾ ਕੰਮ? ਹੁਣ ਵਸੀਮ ਅਕਰਮ, ਵਕਾਰ ਯੂਨਸ ਕਿੱਥੇ ਨੇ? ਇੰਤਜ਼ਾਮ ਹਕ ਕਿੱਥੇ ਨੇ? ਉਹਨਾਂ ਆਖਿਆ ਵੀ ਇਹ ਜ਼ਾਹਿਰ ਇੱਕ ਤਗੜਾ ਕਪਤਾਨ ਸੀ, ਉਹਦੀ ਵਜ੍ਹਾ ਤੋਂ ਇਹ ਕੰਮ ਹੁੰਦਾ ਸੀ। ਅੱਜ ਵੀ ਸਾਨੂੰ ਉਸੇ ਤਰ੍ਹਾਂ ਦੇ ਕਪਤਾਨ ਦੀ ਜਿਹੜੀ ਹੈ ਉਹ ਜ਼ਰੂਰਤ ਹੈ। ਅੱਛਾ ਜੀ, ਇੱਕ ਖਬਰ ਹੋਰ ਤੁਹਾਨੂੰ ਦਿੰਦੇ ਹਾਂ, ਔਰ ਉਹ ਖਬਰ ਇਹ ਹੈ ਕਿ ਲਾਹੌਰ ਦੇ ਵਿੱਚ ਬਾਜੀ ਨੇ ਇੱਕ ਸੜਕ ਬਣਵਾਈ ਸੀ। ਸੜਕ ਮਤਲਬ ਪੂਰੀ ਨਹੀਂ ਸੀ ਬਣਵਾਈ, ਸੜਕ ਦਾ ਇੱਕ ਪਾਸਾ ਜਿਹੜਾ ਉਹਨੂੰ ਰੰਗ ਕਰਵਾਇਆ ਸੀ ਔਰ ਬਾਈਕ ਲੇਨ ਉਹਨੂੰ ਬਣਾਇਆ ਸੀ ਸਾਈਕਲ ਵਾਲੇ ਅਤੇ ਮੋਟਰਸਾਈਕਲ ਵਾਲਿਆਂ ਵਾਸਤੇ, ਅਤੇ ਉਹਦੇ 'ਤੇ ਹਰਾ ਰੰਗ ਕੀਤਾ ਸੀ। ਤੁਹਾਨੂੰ ਪਤਾ ਵੀ ਸ਼ੋਭਦੇਬਾਜ਼ੀ ਕਰਨ ਦੇ ਵਿੱਚ ਤਾਂ ਬਾਜੀ ਸਾਡੀ ਸਾਰਿਆਂ ਤੋਂ ਗਾਂਹ ਹੈ। ਅਤੇ ਉਹਦੇ 'ਤੇ ਇੱਕ ਸਾਫੀ ਸਨ ਜ਼ਹੀਮ ਲਗਾਰੀ ਸਾਹਿਬ, ਉਹਨਾਂ ਆਖਿਆ ਵੀ ਪਤਾ ਨਹੀਂ 10 ਕਿ 15 ਕਰੋੜ ਰੁਪਈਆ ਲੱਗ ਗਿਆ। ਬਹਰਹਾਲ ਮੀਂਹ ਪਿਆ ਪਹਿਲਾਂ, ਉਸ ਤੋਂ ਬਾਅਦ ਮੀਂਹ ਕਿਤੇ ਵਰਿਆ, ਬਹੁਤਾ ਵੀ ਨਹੀਂ ਐਡਾ ਵਰਿਆ, ਬਸ ਵਰਿਆ ਥੋੜ੍ਹਾ ਬਹੁਤ, ਅਤੇ ਉਹ ਜਿੰਨਾ ਪੇਂਟ ਸ਼ੇਂਟ ਹੋਇਆ ਸੀ ਉਹ ਸਾਰਾ ਹੀ ਧੁੱਪ ਗਿਆ। ਹਾਂਜੀ, ਉਹ ਜਿਹੜਾ ਹਰਾ ਰੰਗ ਦਾ ਪੇਂਟ ਕੀਤਾ ਸੀ ਨਾ, ਕਰੋੜਾਂ ਰੁਪਈਆ ਜਿੱਤੇ ਲੱਗਾ, ਉਹ ਸਾਰਾ ਕੁਝ ਹੀ ਧੁੱਪ ਗਿਆ। ਉਹ ਹੁਣ ਸ਼ੁਕਰ ਇਹ ਕਰੋ ਵੀ ਬਾਜੀ ਆਪ ਨਹੀਂ ਸੀ ਉੱਥੇ ਖਲੋਤੀ। ਜੇ ਬਾਜੀ ਵੀ ਖਲੋਤੀ ਹੁੰਦੀ ਅਤੇ ਉਹ ਮੀਂਹ ਸ਼ੀ ਬਾਜੀ ਦੇ ਉੱਤੇ ਪੈ ਜਾਂਦਾ, ਅਤੇ ਆਪ ਸੋਚੋ ਫਿਰ ਕਿ ਉਹ, ਮੇਰਾ ਮਤਲਬ ਹੈ ਕਿ ਮਾਮਲਾ ਜਿਹੜੇ ਨੇ ਉਹ ਤਾਂ ਤਰਾ ਹੀ ਨਿਕਲ ਜਾਣਾ ਸੀ ਨਾ, ਖਲਕਤ ਸਾਰੀ ਦਾ ਹੀ। ਤੁਸੀਂ ਸਮਝ ਜਾਓ, ਮੈਂ ਖਲਕਤ ਸਾਰੀ ਦਾ ਤਰਾ ਦਾ ਮੇਰਾ ਮਤਲਬ ਕਹਿਣ ਦਾ ਇਹ ਹੈ ਕਿ ਉਹ ਜਿਸ ਵੇਲੇ ਧੁੱਪਣੀ ਸੀ ਸੜਕ, ਅਤੇ ਖਲਕਤ ਸਾਰੀ ਦਾ ਬਾਜੀ ਦੇ ਸਾਹਮਣੇ ਤਰਾ ਨਿਕਲ ਜਾਣਾ ਸੀ, ਅਤੇ ਖਲਕਤ ਦਾ ਵੀ ਤਰਾ ਨਿਕਲ ਜਾਣਾ ਸੀ, ਮੈਨੂੰ ਲੱਗਦਾ ਬਾਜੀ ਦਾ ਵੀ ਤਰਾ ਨਿਕਲ ਜਾਣਾ ਸੀ। ਅਤੇ ਬਹਰਹਾਲ ਲੇਕਿਨ ਬਾਜੀ ਨੂੰ ਇਹਨਾਂ ਗੱਲਾਂ ਨਾਲ ਕੋਈ ਮਾਮਲਾ ਹੈ ਕੋਈ ਨਹੀਂ। ਉਹਨਾਂ ਨੇ ਤਾਂ ਤੁਹਾਨੂੰ ਪਤਾ ਕਿ ਟਿਕਟੋਕ ਬਣਾਉਣੀ, ਟਿਕਟੋਕ ਉਹਨਾਂ ਦੀ ਬਣ ਗਈ। ਹੁਣ ਅੱਗੋਂ ਜਿਹੜਾ ਉਹ ਜੋ ਵੀ ਹੁੰਦਾ ਹੋਵੇ, ਬਹਰਹਾਲ ਉਹ ਜਿੱਥੇ ਕਰੋੜਾਂ ਰੁਪਈਆ ਲੱਗਾ ਸੀ, ਉਹ ਸੜਕ 'ਤੇ ਉਹਦਾ ਰੰਗ ਜਿਹੜਾ ਉਹ ਧੁੱਪ ਗਿਆ। ਲਓ ਜੀ, ਖਬਰਾਂ ਹੋਰ ਵੀ ਸਨ, ਪਰ ਮੈਨੂੰ ਇੱਥੋਂ ਦਿਓ ਇਜਾਜ਼ਤ, ਤੇ ਰੱਬ ਰੱਖ।